व्यूअर्स वेलकम बैक इन प्रोग्राम जी। डॉक्टर साहब साडी अगली लिखत आई है न्यूयॉर्क तो डॉक्टर अरविंदर सिंह जी दी। ਇਹ ਲਿਖਦੇ ਹਨ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਸ਼ਟਰਪਤੀ ਓਬਾਮਾ ਦੀ ਸਟੇਟ ਆਫ ਯੂਨੀਅਨ ਸਪੀਚ ਦੇਖੀ ਜਿਸ 'ਚ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਅਤੇ ਦੂਰ ਅੰਦੇਸ਼ੀ ਸੋਚ ਬਾਰੇ ਗੱਲ ਕੀਤੀ। ਦੋਵੇਂ ਹਾਊਸ ਦੇ ਨੁਮਾਇੰਦੇ ਉੱਥੇ ਬੈਠੇ ਹੋਏ ਸਨ। ਸਾਨੂੰ ਵੀ ਪਾਰਲੀਮੈਂਟਰੀ ਸਿਸਟਮ ਵਾਲਾ ਇਹ ਤਰੀਕਾ ਅਪਣਾਉਣਾ ਚਾਹੀਦਾ ਹੈ। ਅਸੀਂ ਸਿਆਸੀ ਤੌਰ ਤੇ ਜਿੰਨਾ ਮਜ਼ਬੂਤ ਹੋਵੇਗਾ ਉਨੀ ਸਾਡੀ ਸਥਿਤੀ ਬਿਹਤਰ ਹੋਵੇਗੀ। ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕੈਨੇਡਾ ਦੀਆਂ 2015 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਅਸਰ ਰਸੂਖ ਰੱਖਣ ਵਾਲੇ ਸਿੱਖਾਂ ਨੂੰ ਵਿਚਾਰ ਸਾਂਝੇ ਕਰਨ ਲਈ ਅਤੇ ਅਗਲੀ ਰਣਨੀਤੀ ਤਿਆਰ ਕਰਨ ਲਈ ਸੱਦਿਆ ਜਾਵੇ। ਇਸ ਤੋਂ ਬਾਅਦ ਵੱਡੇ ਏਜੰਡੇ ਥੱਲੇ ਸਾਰੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ। ਫਿਰ ਰੈਜ਼ੋਲੂਸ਼ਨ ਪਾਸ ਕੀਤਾ ਜਾਵੇ ਏਜੰਡਿਆਂ ਤੇ ਅਤੇ ਉਹਨਾਂ ਦੀਆਂ ਕਾਪੀਆਂ ਸਾਰੀਆਂ ਸਿਆਸੀ ਧਿਰਾਂ ਤੇ ਸਿਆਸਤਦਾਨਾਂ ਤੱਕ ਪਹੁੰਚਾਈਆਂ ਜਾਣ। 2015 ਦੀਆਂ ਕੈਨੇਡੀਅਨ ਚੋਣਾਂ 'ਚ ਸਿੱਖ ਏਜੰਡੇ ਦੇ ਮੁੱਦੇ ਤੇ ਸਟੀਅਰਿੰਗ ਕਮੇਟੀ ਕਾਇਮ ਕੀਤੀ ਜਾਵੇ। ਸਿੱਖ ਵੋਟਰਾਂ ਨੂੰ ਰਜਿਸਟਰ ਕਰਨ ਲਈ ਵਲੰਟੀਅਰ ਇਕੱਠੇ ਕੀਤੇ ਜਾਣ। ਜੀ ਅਸੀਂ ਕੁਝ ਸੀਟਾਂ ਤੇ ਆਪਣਾ ਅਸਰ ਰਸੂਖ ਦਿਖਾ ਸਕਦੇ ਹਾਂ ਅਤੇ ਕੈਨੇਡੀਅਨ ਸਿਆਸਤਦਾਨਾਂ ਤੋਂ ਆਪਣੇ ਮੁੱਦਿਆਂ ਦੇ ਹੱਕ 'ਚ ਮਤੇ ਪਵਾ ਸਕੇ ਤਾਂ ਸਾਡੀ ਮਿਹਨਤ ਰੰਗ ਲਿਆਏਗੀ ਅਤੇ ਸਾਡੇ ਮੁੱਦੇ ਅਣਗੌਲਿਆਂ ਨਹੀਂ ਕੀਤੇ ਜਾ ਸਕਣਗੇ। ਇਸ ਤੋਂ ਵੀ ਵੱਧ ਕੇ ਸਿੱਖ ਇੱਕ ਪਾਰਟੀ ਵਜੋਂ ਉੱਭਰ ਕੇ ਵੋਟ ਪਾ ਸਕਣਗੇ ਅਤੇ ਆਉਣ ਵਾਲੇ ਸਮੇਂ 'ਚ ਇੱਕ ਤਾਕਤ ਵਜੋਂ ਅਸੀਂ ਉੱਭਰ ਸਕਾਂਗੇ। ਜੀ ਡਾਕਟਰ ਸਾਹਿਬ। ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਹੈ, ਸਾਨੂੰ ਹੋਰ ਵੀ ਉਹ ਲੋੜੀਂਦੀ ਜਾਣਕਾਰੀ ਅਕਸਰ ਭੇਜਦੇ ਰਹਿੰਦੇ ਨੇ ਜੀ। ਉਹਨਾਂ ਨੇ ਜਿਹੜਾ ਸਟੇਟ ਆਫ ਯੂਨੀਅਨ ਐਡਰੈਸ ਪ੍ਰੈਜ਼ੀਡੈਂਟ ਓਬਾਮਾ ਦਾ ਹੈ ਉਸ ਦਾ ਹਵਾਲਾ ਦਿੰਦੇ ਆ ਕਿ ਵੀ ਕਿਵੇਂ ਦੋਨੋਂ ਹਾਊਸਿਸ ਦੇ ਮੈਂਬਰ ਮੌਜੂਦ ਸੀ। ਉਹਨਾਂ ਨੇ ਕਿਹਾ ਵੀ ਸਾਨੂੰ ਵੀ ਜਿਹੜਾ ਬੜੇ ਡਿਗਨੀਫਾਈਡ ਤਰੀਕੇ ਦੇ ਨਾਲ ਆਪਣੀ ਸਿਆਸੀ ਆਵਾਜ਼ ਔਰ ਸਿਆਸੀ ਤਾਕਤ ਨੂੰ ਬਿਲਡ ਕਰਨਾ ਚਾਹੀਦਾ ਜੀ। ਕੈਨੇਡਾ ਦੇ ਹਵਾਲੇ ਨਾਲ ਕਿਉਂਕਿ 2015 ਦੇ ਵਿੱਚ ਚੋਣਾਂ ਨੇ, ਸੋ ਉਹਨਾਂ ਨੇ ਸੁਜੈਸਟ ਕੀਤਾ ਹੈ ਕਿ ਭਾਈ ਧਿਰਾਂ ਅੱਡ-ਅੱਡ ਜਿਹੜੀਆਂ ਸਿੱਖਾਂ ਦੀਆਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕੀਤਾ ਜਾਏ, ਸਿਆਸੀ ਏਜੰਡਾ ਹੋਏ ਔਰ ਵਲੰਟੀਅਰਸ ਹੋਣ, ਵੋਟਾਂ ਰਜਿਸਟਰਡ ਵੀ ਹੋਣ ਔਰ ਉਹ ਸਿਆਸੀ ਏਜੰਡਾ ਫਿਰ ਜਿਹੜੀਆਂ ਅੱਡ-ਅੱਡ ਪਾਰਟੀਆਂ ਦੇ ਕੈਂਡੀਡੇਟਸ ਨੇ ਉਹਨਾਂ ਨੂੰ ਦਿੱਤਾ ਜਾਏ ਜਾਂ ਉਹਨਾਂ ਨੂੰ ਪੁੱਛਿਆ ਜਾਏ ਵੀ ਦੱਸੋ ਤੁਹਾਡੀ ਕੀ ਪੋਜੀਸ਼ਨ ਹੈ ਜੀ। ਔਰ ਇਸ ਸੰਬੰਧੀ ਮੈਂਬਰਾਂ ਤੋਂ ਮਤੇ ਵੀ ਪਵਾਏ ਜਾਣ ਔਰ ਅਲਟੀਮੇਟਲੀ ਮਕਸਦ ਇਹ ਹੈ ਕਿ ਸਿੱਖ ਇੱਕ ਪੋਲੀਟੀਕਲ ਗਰੁੱਪ ਦੇ ਤੌਰ ਤੇ, ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ, ਇੱਕ ਸਿਆਸੀ ਧਿਰ ਦੇ ਤੌਰ ਤੇ ਮਜ਼ਬੂਤੀ ਦੇ ਨਾਲ ਉੱਭਰਨ ਤਾਂ ਕਿ ਜਿਹੜੇ ਨੁਮਾਇੰਦੇ ਨੇ, ਲੋਕ ਨੁਮਾਇੰਦੇ, ਉਹ ਸਿੱਖਾਂ ਦੇ ਇਸ਼ੂਜ਼ ਨੂੰ ਪਾਰਲੀਮੈਂਟ, ਅਸੈਂਬਲੀਜ਼ ਔਰ ਦੂਸਰੇ ਪਲੇਟਫਾਰਮ 'ਤੇ ਉਭਾਰਨ। ਜੀ। ਇਹਨਾਂ ਦੇ ਸਾਹਮਣੇ ਕਿਉਂਕਿ ਜਦੋਂ ਇਹਨਾਂ ਨੇ ਲਿਖਿਆ ਵੀ ਇਹ ਵੀ ਉਹਨਾਂ ਦੀ ਕੁਛ ਹਫ਼ਤੇ ਪਹਿਲਾਂ ਦੀ ਲਿਖਤ ਹੈ, 2 ਹਫ਼ਤੇ ਪਹਿਲਾਂ, ਕਿਉਂਕਿ ਹੁਣ ਤਾਂ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਓਬਾਮਾ ਭਾਰਤ ਵੀ ਜਾ ਆਇਆ ਹੈ, ਇੱਥੇ ਬ੍ਰੇਕਫਾਸਟ ਮੀਟਿੰਗਸ ਵੀ ਉਹਨਾਂ ਨੇ ਕਰ ਲਿਆ। ਸੋ ਸਟੇਟ ਆਫ ਦਾ ਯੂਨੀਅਨ ਐਡਰੈਸ ਕਾਫੀ ਪਪੂਲਰ ਹੋਇਆ ਸੀ ਕਿਉਂਕਿ ਪ੍ਰੈਜ਼ੀਡੈਂਟ ਓਬਾਮਾ ਐਲੋਕੁਐਂਟ ਤਾਂ ਹੈ ਬੋਲਣ ਦੇ ਵਿੱਚ ਜੀ। ਔਰ ਉਸ ਤੋਂ ਬਾਅਦ ਇੰਗਲੈਂਡ ਦਾ ਮਾਡਲ ਸਾਹਮਣੇ ਜਿਹੜਾ ਇਸ ਵਾਰ ਆਇਆ ਅਗੇਨ ਕਿਉਂਕਿ ਉਹਨਾਂ ਨੇ ਇੰਗਲੈਂਡ ਵਾਲਿਆਂ ਨੇ ਲਗਭਗ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 6-7 ਸਾਲ ਪਹਿਲਾਂ ਸਿੱਖ ਏਜੰਡਾ ਦੇ ਥੱਲੇ ਅੱਡ-ਅੱਡ ਧਿਰਾਂ ਨੂੰ ਇਕੱਠਾ ਕੀਤਾ ਔਰ ਹੁਣ ਵੀ ਉਹਨਾਂ ਦੀ ਪਿਛਲੇ ਹਫ਼ਤੇ ਹੀ ਜਿਹੜੀ ਹੈ ਇੱਕ ਕਨਵੈਨਸ਼ਨ ਸੀ ਜਿਹਦੇ ਵਿੱਚ ਲੇਬਰ, ਕੰਜ਼ਰਵੇਟਿਵ ਔਰ ਲਿਬਰਲ ਤਿੰਨੋਂ ਹੀ ਪਾਰਟੀਆਂ ਦੇ ਨੁਮਾਇੰਦੇ ਵੀ ਆਏ। ਬੜਾ ਵੱਡਾ ਇਕੱਠ ਸੀ ਔਰ ਉਹਨਾਂ ਨੇ ਆਪਣਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਜਿਹੜਾ ਕਿ ਬਾਕੀਆਂ ਦੇ ਲਈ ਹੈ ਕਿ ਭਾਈ ਦੱਸੋ ਕੀ ਪੋਜੀਸ਼ਨ ਹੈ ਜੀ। ਉਹਦੇ 'ਚ ਇਨਵੈਸਟੀਗੇਸ਼ਨ ਕਰਾਉਣੀ ਜੂਨ 84 'ਚ ਕਿ ਥੈਚਰ ਸਰਕਾਰ ਦਾ ਕੀ ਰੋਲ ਸੀ, ਸਿੱਖਾਂ ਦੀ ਨਸਲਕੁਸ਼ੀ ਨਾਲ ਸੰਬੰਧਤ ਔਰ ਦੂਸਰਾ ਔਰ ਚੰਗੀ ਗੱਲ ਵੀ ਉਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਆਤਮ ਨਿਰਣੇ ਦੇ ਹੱਕ ਦੀ ਮੰਗ। ਸੋ ਉਹਦੇ 'ਚ ਬੇਸ਼ੱਕ ਕੁਝ ਸਾਬਕਾ ਮੈਂਬਰ ਪਾਰਲੀਮੈਂਟ ਸੀ, ਕੁਝ ਜਿਹੜੇ ਲੜ ਰਹੇ ਨੇ ਚੋਣਾਂ, ਕੋਈ ਸਿਟਿੰਗ ਤਾਂ ਸ਼ਾਇਦ ਥੋੜ੍ਹੇ ਨੇ, ਲੇਕਿਨ ਆਲਰੇਡੀ ਉਹਨਾਂ ਨੇ ਪੇਸ਼ਕਦਮੀ ਕੀਤੀ ਹੈ। ਅਮਰੀਕਾ ਦੇ ਵਿੱਚ ਅਸੀਂ ਇਸ ਕਿਸਮ ਦਾ ਮਾਡਲ ਸ਼ਾਇਦ ਨਾ ਬਣਾ ਸਕੇ ਕਿਉਂਕਿ ਇੰਗਲੈਂਡ ਔਰ ਕੈਨੇਡਾ ਐਸੇ ਮੁਲਕ ਨੇ ਜਿੱਥੇ ਸਿੱਖਾਂ ਦੀ ਆਬਾਦੀ ਕੰਸਨਟ੍ਰੇਟਡ ਹੈ। ਕੈਨੇਡਾ ਦੀ ਵੈਸੇ ਵੀ ਆਬਾਦੀ ਉਨੀ ਕੀ ਹੈ ਜਿੰਨੀ ਕੈਲੀਫੋਰਨੀਆ ਦੀ ਹੈ ਤੇ 2-3 ਲੱਖ ਸਿੱਖ ਟੋਰਾਂਟੋ ਬੈਲਟ 'ਚ ਨੇ, 2-3 ਲੱਖ ਸਰੀ ਵੈਨਕੂਵਰ 'ਚ ਨੇ। ਸੋ ਉੱਥੇ ਉਹਨਾਂ ਦੇ ਲਈ ਕੋਈ ਵੀ ਉਹ ਵਾਕਈ ਇਹ ਜਿਹੜਾ ਇੰਗਲੈਂਡ ਦਾ ਮਾਡਲ ਹੈ ਕੈਨੇਡਾ 'ਚ ਫੋਲੋ ਹੋ ਸਕਦਾ ਔਰ ਇਹਨਾਂ ਦੀ ਸੁਜੈਸ਼ਨ ਦੇ ਨਾਲ ਮੈਂ ਸਮਝਦਾ ਵੀ ਹੁਣ ਕਿਉਂਕਿ ਅਸੀਂ ਬੈਲ 5 ਤੇ ਕੈਨੇਡਾ ਵੀ ਸਾਡੇ ਜਿਹੜੇ ਨੇ ਦਰਸ਼ਕ ਨੇ ਉਹ ਇਸ ਬਾਰੇ ਜ਼ਰੂਰ ਗੰਭੀਰਤਾ ਦੇ ਨਾਲ ਸੋਚਣ, ਭਾਵੇਂ ਹਰ ਥਾਂ 'ਤੇ ਥੋੜ੍ਹੀਆਂ ਬਹੁਤ ਆਪਸੀ ਖਿੱਚੋਤਾਣ ਵਾਲੀਆਂ ਸਿਚੁਏਸ਼ਨਸ ਤਾਂ ਰਹਿੰਦੀਆਂ ਹੀ ਨੇ
ਔਰ ਇਹ ਵੀ ਚੰਗੀ ਗੱਲ ਹੈ ਵੀ ਹੁਣ ਸਿੱਖ ਜਿਹੜੇ ਨੇ ਹਰ ਪੋਲੀਟੀਕਲ ਪਾਰਟੀ 'ਚ ਨੇ। ਕੈਨੇਡਾ ਦੇ ਵਿੱਚ NDP ਹੈ, ਲਿਬਰਲ ਹੈ ਔਰ ਕੰਜ਼ਰਵੇਟਿਵ ਪਾਰਟੀ ਹੈ ਜੀ। ਉਹਨਾਂ ਦੇ ਵਿੱਚ ਤਿੰਨਾਂ 'ਚ ਹੀ ਸਿੱਖ ਨੇ, ਰਿਫਾਰਮ ਪਾਰਟੀ ਵੀ ਜਿਹਨੂੰ ਕਹਿੰਦੇ ਨੇ ਇੱਕ ਨੂੰ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜੀ ਯੂਜ਼ਫੁਲ ਇਹਨਾਂ ਦੀ ਜਿਹੜੀ ਹੈ ਪ੍ਰਪੋਜ਼ਲ ਹੈ ਕਿ ਅਲਟੀਮੇਟਲੀ ਭਾਵੇਂ ਤੁਸੀਂ ਸਾਰੀਆਂ ਅੱਡ-ਅੱਡ ਪਾਰਟੀਆਂ 'ਚ ਹੀ ਰਹੋ, ਔਰ ਇਹ ਘੱਟ ਗਿਣਤੀਆਂ ਨੂੰ ਸੂਟ ਕਰਦਾ ਹੁੰਦਾ ਹੈ ਕਿ ਬਜਾਏ ਕਿ ਉਹ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ, ਜੀ ਵੀ ਇੱਕੋ ਟੋਕਰੀ 'ਚ ਸਾਰੇ ਆਂਡੇ ਨਾ ਪਾਓ। ਇੱਕ ਵੱਜਿਆ ਟੁੱਟ ਕਿਤੇ ਜਾਂ ਡਿੱਗ ਪਏ ਸਾਰੇ ਹੀ ਟੁੱਟ ਜਾਣਗੇ। ਜੀ ਥੋੜ੍ਹੇ ਥੋੜ੍ਹੇ ਪਾਏ ਹੋਣਗੇ, ਜੇ ਇੱਕ ਟੁੱਟ ਵੀ ਜਾਂਦੇ ਨੇ ਦੂਜੇ ਬਚੇ ਰਹਿੰਦੇ ਨੇ। ਸੋ ਇਸੇ ਤਰ੍ਹਾਂ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਹਿੱਤ 'ਚ ਹੁੰਦਾ ਵੀ ਉਹ ਹਰ ਪਾਰਟੀ ਦੇ ਵਿੱਚ ਹੋਣ। ਪਰ ਜਿਹੜੀ ਵੀ ਪਾਰਟੀ ਦੇ ਵਿੱਚ ਇਕੱਲਾ ਸਿੱਖ ਹੀ ਨਹੀਂ, ਸਿੱਖ ਤਾਂ ਚਲੋ ਮੈਂਬਰ ਨੇ ਜਾਂ ਹੁਣ ਇਲੈਕਟਡ ਵੀ ਕੈਨੇਡਾ 'ਚ ਕਾਫੀ ਹੁੰਦੇ ਨੇ, ਜੀ ਪਰ ਜਿਹੜੇ ਦੂਸਰੇ ਵੀ ਨੇ ਨੌਨ ਸਿੱਖ, ਗੋਰੇ, ਚੀਨੇ, ਜਿਹੜਾ ਹੋਰ ਨੈਸ਼ਨੈਲਿਟੀ ਵਾਲੇ ਵੀ ਜਿਹੜੇ ਨੇ, ਉਹਨਾਂ ਨੂੰ ਇਹ ਪਹਿਲਾਂ ਆਪਣਾ ਦੱਸਿਆ ਜਾਏਗਾ ਵੀ ਅਸੀਂ ਤੁਹਾਨੂੰ ਤਾਂ ਸਪੋਰਟ ਕਰਾਂਗੇ ਵੀ ਆਹ ਸਾਡੀਆਂ ਮੰਗਾਂ ਨੇ, ਇਹ ਡੋਮੈਸਟਿਕ ਕੌਨਟੈਕਸਟ ਨੇ, ਆਹ ਇੰਟਰਨੈਸ਼ਨਲ ਕੌਨਟੈਕਸਟ ਨੇ, ਆਹ ਹਿਊਮਨ ਰਾਈਟਸ ਦੇ ਕੌਨਟੈਕਸਟ ਨੇ, ਇਹ UN ਚਾਰਟਰ ਦੇ ਕੌਨਟੈਕਸਟ ਨੇ। ਜੀ ਸੋ ਸਰਟਨਲੀ ਇਹਦੇ 'ਤੇ ਅਸੀਂ ਵੀ ਆਪਣੀਆਂ ਸੇਵਾਵਾਂ ਦੇਵਾਂਗੇ ਔਰ ਮੈਂ ਆਲਰੇਡੀ ਕੁਝ ਜਿਹੜੇ ਗੰਭੀਰ ਇਸ ਮੁੱਦੇ 'ਤੇ ਨੇ ਉਹਨਾਂ ਨੂੰ ਇਹ ਪ੍ਰਪੋਜ਼ਲ ਦਿੱਤੀ ਵੀ ਹੈ। ਜੀ ਸੋ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਇੱਕ ਕਵਿਤਾ ਆਈ ਹੈ, ਵੀਰ ਬਲਜੀਤ ਸਿੰਘ ਜੀ ਨੇ ਭੇਜੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਲਿਖਦੇ ਹਨ, ਜਦੋਂ ਚੱਲਿਆ ਪੰਜਾਬ ਤੂੰ ਵੀਰਾ, ਮੁਖ ਤੇ ਦਾੜਾ ਸੀ ਸਿਰ ਤੇ ਕੇਸ ਤੇਰੇ, ਕੰਨੀ ਨੱਤੀਆਂ ਹੁਣ ਸਿਰ ਤੇ ਟੋਪ ਪਾਇਆ, ਰੰਗ ਟੰਗ ਬਦਲ ਗਏ ਭੇਸ ਤੇਰੇ। ਸੁੱਖ ਸਹੂਲਤਾਂ ਬਹੁਤ ਨੇ ਕੋਲ ਤੇਰੇ, ਡਾਲਰ ਪੌਂਡਾਂ ਤੇ ਉੱਤੇ ਤੂੰ ਡੁੱਲਿਆ ਏ, ਹੋਇਆ ਸਾਡੇ ਨਾਲ ਜੋ ਵਿੱਚ 84 ਦੇ, ਉਹ ਵੀ ਯਾਦ ਹੈ ਕਿ ਉਹ ਵੀ ਭੁੱਲਿਆ ਏ। ਪੁੱਤ ਗੱਭਰੂ ਘਰਾਂ ਚੋਂ ਕੱਢ ਮਾਰੇ, ਪੁੱਤ ਗੱਭਰੂ ਘਰਾਂ ਚੋਂ ਕੱਢ ਮਾਰੇ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਸੀ, ਪੱਗ ਰੋਲੀ ਸੀ ਸਾਡੇ ਬਾਪੂ ਦੀ ਓਏ, ਮਾਵਾਂ ਸਾਡੀਆਂ ਦੀਆਂ ਗੁੱਤਾਂ ਪੁੱਟੀਆਂ ਸੀ। ਚੰਗਾ ਹੁੰਦਾ ਸੀ ਤੇਰਾ ਓਏ ਡੀਲ ਡੋਲਾ, ਚੰਗਾ ਹੁੰਦਾ ਸੀ ਤੇਰਾ ਓਏ ਡੀਲ ਡੋਲਾ, ਮੀਟ ਸ਼ਰਾਬ ਖਾ ਪੀ ਕੇ ਫੁੱਲਿਆ ਏ, ਹੋਇਆ ਸਾਡੇ ਨਾਲ ਜੋ ਵਿੱਚ 84 ਦੇ, ਉਹ ਵੀ ਯਾਦ ਹੈ ਕਿ ਉਹ ਵੀ ਭੁੱਲਿਆ ਏ। ਝੂਠੀ ਸ਼ੋਹਰਤ ਲਈ ਪੁਲਸੀਆਂ ਅੱਤ ਚੁੱਕੀ, ਝੂਠੀ ਸ਼ੋਹਰਤ ਲਈ ਪੁਲਸੀਆਂ ਅੱਤ ਚੁੱਕੀ, ਝੂਠੇ ਨਿੱਤ ਮੁਕਾਬਲੇ ਸੀ ਹੁੰਦੇ, ਓਏ ਸਾਡੇ ਨਾਲ ਜੋ ਹੋਇਆ ਵਿੱਚ 84 ਦੇ, ਉਹ ਵੀ ਯਾਦ ਹੈ ਕਿ ਉਹ ਵੀ ਭੁੱਲਿਆ ਏ। ਪਾਪੀ ਬੇਅੰਤੇ ਨੂੰ ਸੌਦਾ ਜੇ ਲੱਗਦਾ ਨਾ, ਪਾਪੀ ਬੇਅੰਤੇ ਨੂੰ ਸੌਦਾ ਜੇ ਲੱਗਦਾ ਨਾ, ਸ਼ਾਇਦ ਅੱਜ ਦੁਨੀਆ ਤੇ ਤੂੰ ਮੈਂ ਨਾ ਹੁੰਦੇ, ਹਵਾਰਾ ਬਲਵੰਤ ਦਲਾਵਰ ਕੀ ਯਾਦ ਤੈਨੂੰ, ਕਿ ਝੂਠੇ ਫੈਸ਼ਨਾਂ ਦੀ ਅੱਗ ਵਿੱਚ ਝੁੱਲਿਆ ਏ। ਹਵਾਰਾ ਬਲਵੰਤ ਦਲਾਵਰ ਕੀ ਯਾਦ ਤੈਨੂੰ, ਕਿ ਝੂਠੇ ਫੈਸ਼ਨਾਂ ਦੀ ਅੱਗ ਵਿੱਚ ਝੁੱਲਿਆ ਏ, ਹੋਇਆ ਸਾਡੇ ਨਾਲ ਜੋ ਵਿੱਚ 84 ਦੇ, ਉਹ ਵੀ ਯਾਦ ਹੈ ਕਿ ਉਹ ਵੀ ਭੁੱਲਿਆ ਏ। ਪਹਿਲਾਂ ਜੂਨ ਵਿੱਚ ਸਾਡਾ ਤਖਤ ਢਾਇਆ, ਪਹਿਲਾਂ ਜੂਨ ਵਿੱਚ ਸਾਡਾ ਤਖਤ ਢਾਇਆ, ਫਿਰ ਨਵੰਬਰ ਨੂੰ ਗਲਾਂ ਵਿੱਚ ਟਾਇਰ ਪਾਏ, ਕਿੱਦਾਂ ਭੁੱਲੀਏ ਸਨ 84 ਨੂੰ, ਜਿਹੜੇ ਦਿੱਲੀ ਨੇ ਸਾਡੇ ਤੇ ਕਹਿਰ ਢਾਏ। ਠੰਡਾ ਪੈ ਗਿਆ ਬਲਜੀਤ ਖੂਨ ਤੇਰਾ, ਠੰਡਾ ਪੈ ਗਿਆ ਬਲਜੀਤ ਖੂਨ ਤੇਰਾ, ਕਿ ਚੇਤੇ ਕਰਕੇ ਅਜੇ ਵੀ ਖਿੱਲਿਆ ਏ, ਹੋਇਆ ਸਾਡੇ ਨਾਂ ਜੋ ਵਿੱਚ 84 ਦੇ, ਉਹ ਵੀ ਯਾਦ ਹੈ ਕਿ ਉਹ ਵੀ ਭੁੱਲਿਆ ਹੈ। ਜੀ ਡਾਕਟਰ ਸਾਹਿਬ। ਵੀਰ ਬਲਜੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਬੜੀ ਖੂਬਸੂਰਤ ਨਜ਼ਮ ਜਿਸ ਦੇ ਵਿੱਚ ਦਰਦ ਹੈ, ਪੀੜ ਹੈ, ਇਤਿਹਾਸ ਹੈ ਔਰ ਵੰਗਾਰ ਹੈ। ਜੀ ਇਹ ਵੀ ਕਈ ਹਫ਼ਤੇ ਪੁਰਾਣੀ ਉਹਨਾਂ ਦੀ ਲਿਖਤ ਆਈ ਹੋਈ ਹੈ। ਉਸ ਤੋਂ ਬਾਅਦ ਉਹਨਾਂ ਨੇ ਨਹੀਂ ਭੇਜਿਆ, ਨਾਰਾਜ਼ ਵੀ ਹੋਏ ਹੋਣਗੇ ਕਿ ਅਸੀਂ ਸ਼ੇਅਰ ਨਹੀਂ ਕੀਤੀ। ਮੈਂ ਸਮਝਦਾ ਵੀ ਜਿਵੇਂ ਖੂਬਸੂਰਤੀ ਦੇ ਨਾਲ ਉਹਨਾਂ ਨੇ ਜਜ਼ਬਿਆਂ ਨੂੰ ਵੀ ਔਰ ਇਤਿਹਾਸਕ ਪੱਖ ਨੂੰ ਵੀ ਸ਼ਬਦਾਂ ਦੇ ਵਿੱਚ ਪਰੋਇਆ, ਇਸ ਵਿੱਚ ਮੈਂ ਕੋਈ ਹੋਰ ਐਡ ਨਹੀਂ ਕਰ ਸਕਦਾ। ਮੈਂ ਤਾਂ ਉਹਨਾਂ ਨੂੰ ਇਹੀ ਕਹਾਂਗਾ ਕਿ ਆਪਣੇ ਇਸ ਟੈਲੈਂਟ ਨੂੰ ਉਹ ਜਾਰੀ ਰੱਖਣ, ਹੋਰ ਵੀ ਕਰੰਟ ਹਿਸਟਰੀ ਦੇ ਉੱਤੇ ਲਿਖਣ, ਔਰ ਜਿਹੜਾ ਉਹਨਾਂ ਨੇ ਜਿਹੜੇ ਸਾਡੇ ਨਾਇਕ ਨੇ ਹਵਾਰੇ, ਭਾਈ ਦਿਲਾਵਰ ਸਿੰਘ, ਜਗਤਾਰ ਸਿੰਘ ਧਾਰਾ, ਭਾਈ ਰਾਜੋਆਣਾ ਜੀ, ਉਹਨਾਂ ਨੂੰ ਟ੍ਰਿਬਿਊਟ ਦਿੱਤੀ ਹੈ। ਕੋਈ ਸ਼ੱਕ ਨਹੀਂ ਹੈ ਕਿ ਜੇ ਇਹ ਸਾਡੇ ਨਾਇਕ ਨਾ ਹੁੰਦੇ ਤੇ ਅੱਜ ਜਿਹੜਾ ਮਾੜਾ ਮੋਟਾ ਫਖਰ ਸਿਰ ਦੇ ਉੱਤੇ ਦਸਤਾਰ ਦੇ ਨਾਲ ਕਿ ਭਾਈ ਅਸੀਂ ਜਿਹੜਾ ਉਹ ਦੁਸ਼ਟ ਨੂੰ ਸਜ਼ਾ ਦਿੰਦੇ, ਅਸੀਂ ਇਹਨਾਂ ਸਾਰਿਆਂ ਦੇ ਹੀ ਦੇਣਦਾਰ ਹੈ। ਔਰ ਹੁਣ ਇਹ ਸਮਾਂ ਵੀ ਆ ਗਿਆ, ਪਿਛਲੇ ਥਰਸਡੇ ਪ੍ਰੋਗਰਾਮ ਵੌਇਸ ਆਫ ਖਾਲਸਾ ਦੇ ਵਿੱਚ ਮੇਰਾ 1 ਘੰਟੇ ਦਾ ਇੰਟਰਵਿਊ ਸੀ, ਉਹਦੇ 'ਚ ਵੀ ਇਹ ਇਸ਼ੂ ਆਇਆ ਕਿ ਵੀ ਇੱਕ ਪਾਸੇ ਉਹ ਸਰਕਾਰਾਂ ਨੇ ਜਿਨ੍ਹਾਂ ਨੇ ਦਹਿਸ਼ਤਗਰਦ, ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ ਇਹੋ ਜਿਹੇ ਸਾਨੂੰ ਟਾਈਟਲ ਦਿੱਤੇ ਹੋਏ ਨੇ,
ਪਰ ਹੁਣ ਉਹ ਸਮਾਂ ਆ ਗਿਆ ਵੀ ਅਸੀਂ ਇਹਨਾਂ ਨੂੰ ਚੈਲੰਜ ਕਰੀਏ ਇੰਟਰਨੈਸ਼ਨਲ ਕਾਨੂੰਨਾਂ ਦੇ ਥੱਲੇ ਵੀ, ਔਰ ਸਿੱਖ ਨੈਸ਼ਨਲਿਜ਼ਮ ਜਿਹੜਾ ਹੈ ਸਾਡਾ ਆਪਣਾ ਕੌਮੀ ਘਰ ਬਣਾਉਣ ਦਾ, ਇਹਨਾਂ ਨੂੰ ਇੱਕ ਨਾਇਕ ਦੇ ਤੌਰ ਤੇ ਪ੍ਰਵਾਨੀਏ ਵੀ ਔਰ ਪ੍ਰੋਜੈਕਟ ਵੀ ਕਰੀਏ। ਕਿਉਂਕਿ ਬਹੁਤ ਵਾਰ ਜਦੋਂ ਦੁਸ਼ਮਣ ਇੰਨੇ ਜ਼ੋਰ ਨਾਲ ਦਹਿਸ਼ਤਗਰਦ ਦਾ ਪ੍ਰਚਾਰ ਕਰਦਾ, ਸਾਡੇ ਵੀ ਕਈ ਜਿਹੜੇ ਨੇ ਵਿੱਚ ਲੁਕ ਜਾਂਦੇ ਨੇ ਕਿ ਵੀ ਪਤਾ ਨਹੀਂ ਅਸੀਂ ਕੀ ਗੁਨਾਹ ਕਰ ਰਹੇ ਹਾਂ ਜੀ। ਸੋ ਇਹਨਾਂ ਦਾ ਵੀਰ ਬਲਜੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਬੜੀ ਖੂਬਸੂਰਤ ਨਜ਼ਮ ਸਾਨੂੰ ਭੇਜੀ ਹੈ। ਜੀ ਡਾਕਟਰ ਸਾਹਿਬ, ਲੱਗੀ ਹੋਗਾ ਬ੍ਰੇਕ ਤੇ ਜਾਣ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ